ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਚੀਫ ਜਸਟਿਸ ਆ ਉਹ ਆਪਣੀ ਅਗਲੀ 12 ਸਾਲਾਂ ਦੀ ਜਿਹੜੀ ਟਰਮ ਆ, ਸੈਕਿੰਡ 12 ਈਅਰ ਟਰਮ ਆ, ਉਸ ਦੇ ਲਈ ਅੱਗੇ ਨਹੀਂ ਆਉਣਗੇ। ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆ, ਉਹਨਾਂ ਨੇ ਆਪਣੀ ਇੱਕ ਹਿਸਾਬ ਦੇ ਨਾਲ ਰਿਟਾਇਰਮੈਂਟ ਆ ਉਹ ਅਨਾਊਂਸ ਕੀਤੀ ਆ। ਟੈਨੀ ਗੋਰ ਕੈਂਟਲ ਸਾਕਿਊਏ ਜਿਹੜੇ ਇਹਨਾਂ ਦਾ ਨਾਮ ਹੈਗਾ ਆ। ਸੋ ਇਹਨਾਂ ਦੀ ਜਿਹੜੀ ਟਰਮ ਆ 1 ਜਨਵਰੀ ਨੂੰ, ਯਾਨੀ ਕਿ ਸਾਲ ਦੇ ਅਖੀਰ ਦੇ ਵਿੱਚ ਉਹ ਸਮਾਪਤ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਕਹਿੰਦੇ ਵੀ ਉਹ ਰਿਟਾਇਰਮੈਂਟ ਇਸ ਦੇ ਵਿੱਚ ਲੈਣ ਜਾ ਰਹੇ ਹੈਗੇ। ਇਸ ਦੇ ਨਾਲ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਇੱਥੋਂ ਦੇ, ਉਹਨਾਂ ਨੂੰ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਲਾਉਣ ਦਾ ਜਿਹੜਾ ਉਹ ਮੌਕਾ ਮਿਲੂਗਾ। ਕਹਿੰਦੇ ਵੀ ਇਹਨਾਂ ਦੇ ਤੀਜਾ ਮੌਕਾ ਹੈਗਾ ਆ ਵੀ 7 ਮੈਂਬਰ ਦੀ ਜਿਹੜੀ ਇਸ ਹਾਈ ਕੋਰਟ ਦੇ ਵਿੱਚ ਜਸਟਿਸ ਆ ਉਹ ਅਪੁਆਇੰਟ ਕਰਨਗੇ, ਪਰ ਪਹਿਲੀ ਵਾਰੀ ਜਿਹੜੇ ਨਵੇਂ ਚੀਫ ਜਸਟਿਸ ਨੂੰ ਅਪੁਆਇੰਟ ਕਰਨ ਦਾ ਇਹਨਾਂ ਨੂੰ ਮੌਕਾ ਮਿਲੂਗਾ। ਰਿਪਬਲਿਕਨ ਗਵਰਨਰ ਆਰਨਲਡ ਸ਼ਵਾਜ਼ਨੇਗਰ ਨੇ ਇਹਨਾਂ ਨੂੰ 2011 ਦੇ ਵਿੱਚ ਜਿਹੜਾ ਆ ਨੋਮੀਨੇਟ ਕੀਤਾ ਸੀਗਾ 2020 ਦੀਆਂ ਜਿਹੜੀਆਂ ਜਨਰਲ ਇਲੈਕਸ਼ਨ ਦੇ ਵਿੱਚ ਆਰਨਲਡ ਦੇ ਜਿੱਤਣ ਤੋਂ ਬਾਅਦ ਦੇ ਵਿੱਚ। ਇਹ ਪਹਿਲੀ ਏਸ਼ੀਅਨ ਫਿਲੀਪੀਨਾ ਅਮਰੀਕਨ ਸੀਗੀ ਤੇ ਦੂਜੀ ਔਰਤ ਜਿਹੜੇ ਚੀਫ ਜਸਟਿਸ ਦੇ ਜਿਹੜੇ ਸਟੇਟ ਦੇ ਚੀਫ ਜਸਟਿਸ ਦੇ ਵਜੋਂ ਜਿਹੜੇ ਉਹ ਬਣੇ ਸੀਗੇ। ਸੋ ਹੁਣ ਦੇਖੋ ਅਗਲੀ ਵਾਰੀ ਹੁਣ ਕਿਸ ਨੂੰ ਜਿਹੜਾ ਉਹ ਮੌਕਾ ਮਿਲੂਗਾ, ਪਰ ਇੱਥੇ ਟਰਮ ਲਿਮਿਟ ਜਿਹੜੀ ਹਰਜੋਤ ਸਿੰਘ ਜੀ 1 ਵਾਰੀ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਹੈਗੀ ਆ ਵੀ 12 ਸਾਲਾਂ ਦੀ ਟਰਮ 1 ਵਾਰੀ ਚੁਣੇ ਜਾਣ ਤੋਂ ਬਾਅਦ ਚ ਹੁੰਦੀ ਆ। ਜੇ ਅੱਗੇ ਤੋਂ ਅੱਗੇ ਵਧਣਾ ਹੋਵੇ ਤਾਂ ਫਿਰ ਉਹ ਅੱਗੇ ਚੱਲਦੇ ਰਹਿ ਸਕਦੇ ਆ। ਸੋ ਜਿੱਦਾਂ US ਦੇ ਸੁਪਰੀਮ ਕੋਰਟ ਦੇ ਜਸਟਿਸ ਤੇ ਫੈਡਰਲ ਜੱਜਿਸ ਜਿਹੜੇ ਹੁੰਦੇ ਆ ਉਹ ਲਾਈਫ ਟਾਈਮ ਦੀਆਂ ਪੋਜੀਸ਼ਨਸ ਜਿਹੜੀਆਂ ਹੁੰਦੀਆਂ ਆ, ਕੈਲੀਫੋਰਨੀਆ ਦੇ ਜੱਜਿਸ ਦੇ ਲਈ ਇਹ ਲਾਈਫ ਟਾਈਮ ਪੋਜੀਸ਼ਨਸ ਨਹੀਂ ਹੁੰਦੀਆਂ। ਇੱਥੇ ਇਹਨਾਂ ਨੂੰ ਰਨ ਕਰਨਾ ਪੈਂਦਾ ਆ, ਵੋਟਰਸ ਦੇ ਮੋਹਰੇ ਜਾਣਾ ਪੈਂਦਾ ਆ, ਤਾਂ ਹੀ ਇਹ ਦੁਬਾਰਾ ਰੀ ਇਲੈਕਟ ਹੋ ਸਕਦੇ ਆ ਆਪਣੀ ਉਸ ਟਰਮ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਜੋ ਜਸਟਿਸ ਸੈਮੂਅਲ ਅਲੀਟੋ ਹੈਗੇ ਆ, ਪਹਿਲੀ ਵਾਰੀ ਉਹਨਾਂ ਨੇ ਦੂਸਰੇ ਮੁਲਕ ਦੇ ਜੋ ਲੋਕ ਕ੍ਰਿਟਿਕ ਸੀਗੇ ਰੋ ਵਰਸਸ ਵੇਡ ਦੇ ਡਿਸੀਜਨ ਨੂੰ ਲੈ ਕੇ, ਉਹਨਾਂ ਦੇ ਸੰਬੰਧ ਦੇ ਵਿੱਚ ਉਹ ਬੋਲੇ ਹੈਗੇ ਆ। ਰੋਮ ਦੇ ਵਿੱਚ ਇਹ ਸਪੀਚ ਸੀਗਾ ਉਹਨਾਂ ਦਾ ਰਿਲੀਜੀਅਸ ਲਿਬਰਟੀ ਨੂੰ ਲੈ ਕੇ। ਜਸਟਿਸ ਸੈਮੂਅਲ ਅਲੀਟੋ ਪਹਿਲੀ ਵਾਰੀ ਰੋਮ ਦੇ ਵਿੱਚ ਇਸ ਇਸ਼ੂ ਦੇ ਉੱਤੇ ਬੋਲੇ ਹੈਗੇ ਆ। ਕਹਿੰਦੇ ਪਈ ਰਿਲੀਜੀਅਸ ਲਿਬਰਟੀ ਅੰਡਰ ਅਟੈਕ ਹੈਗੀ ਆ ਬਹੁਤ ਜਗ੍ਹਾ ਦੇ ਉੱਤੇ, ਕਈ ਜਗ੍ਹਾ ਦੇ ਉੱਤੇ ਬਹੁਤ ਡੂੰਘਾ ਇਹ ਜਾ ਚੁੱਕਾ। ਕਹਿੰਦੇ ਵੀ ਹਿਊਮਨ DNA ਦੇ ਵਿੱਚ ਤੇ ਲੋਕਾਂ ਦਾ ਹੁਣ ਇਹ ਮਨ ਬਣ ਗਿਆ ਕਿਸੇ ਨੂੰ ਜਮਾਂ ਹੀ ਨਹੀਂ ਟਰਸਟ ਕਰਨਾ, ਕਿਸੇ ਨੂੰ ਬਿਲਕੁਲ ਹੀ ਡਿਸਲਾਈਕ ਕਰ ਦੇਣਾ, ਜਦ ਕਿ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਬਹਿਸ ਹੋਣੀ ਬਹੁਤ ਜ਼ਰੂਰੀ ਹੈਗੀ ਆ। ਕੀਨੋਟ ਐਡਰੈਸ ਜੋ ਉਹਨਾਂ ਨੇ ਨੋਟਰ ਡੇਮ ਲਾ ਸਕੂਲ ਰਿਲੀਜੀਅਸ ਲਿਬਰਟੀ ਇਨੀਸ਼ੀਏਟਿਵ ਉਹਦੇ ਉੱਤੇ ਕੀਤਾ ਹੈ। ਉਹਨਾਂ ਨੇ ਇਹ ਕਿਹਾ ਆ ਵੀ ਮੈਂ ਹੈਰਾਨ ਆ ਵੀ UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਅਮਰੀਕਨ ਲਾ ਜੋ ਹੈਗਾ ਆ ਰੋ ਵਰਸਸ ਵੇਡ ਵਾਲਾ ਓਵਰਟਰਨ ਹੋਇਆ ਸੀ ਉਹਦੇ ਉੱਤੇ ਇਹ ਆਪਣੇ ਕਮੈਂਟ ਦਿੱਤੇ ਆ ਵੀ ਨਹੀਂ ਇਹ ਗਲਤ ਹੈਗਾ। ਤੇ ਜਦੋਂ ਹੀ ਕਹਿੰਦਾ ਦਿੱਤੇ ਆ ਤਾਂ ਹੁਣ ਉਹਨਾਂ ਨੇ ਆਪਣੀ ਕੀਮਤ ਵੀ ਪੇ ਕਰ ਦਿੱਤੀ ਹੈਗੀ ਆ। ਉਹਨਾਂ ਨੇ ਵੀ ਹੁਣ ਉਹਨਾਂ ਦੀ ਜੌਬ ਦੀ ਛੁੱਟੀ ਹੋ ਗਈ ਆ। ਇਹ ਤੋਂ ਬਾਅਦ ਲੋਕਾਂ ਨੇ ਕਾਫੀ ਕਹਿੰਦੇ ਹਾਸਾ ਵੀ ਜੋ ਹਾਲ ਦੇ ਵਿੱਚ ਸੀ, ਹੱਸੇ ਵੀ ਲੋਕ ਬਹੁਤ। ਇਸ ਤੋਂ ਬਿਨਾਂ ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਤੇ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕੀਤਾ ਹੈਗਾ। ਤੇ ਇਸ ਤੋਂ ਬਿਨਾਂ ਉਹਨੇ ਕਿਹਾ ਵੀ ਮੈਂ ਪ੍ਰਿੰਸ ਹੈਰੀ ਤੋਂ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਹੋਇਆ ਜਦੋਂ ਉਸਨੇ ਇਸ ਡਿਸੀਜਨ ਦੇ ਬਾਰੇ ਬੋਲਿਆ ਹੈਗਾ ਆ। ਜਦ ਕਿ ਕਹਿੰਦੇ ਉਹਨਾਂ ਨੂੰ ਬੋਲਣਾ ਤਾਂ ਚਾਹੀਦਾ ਸੀ ਵੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਆ, ਉਹਦੇ ਬਾਰੇ ਪ੍ਰਿੰਸ ਹੈਰੀ ਚੁੱਪ ਰਹੇ ਹੈਗੇ ਆ। ਸੋ ਇਹ ਜਸਟਿਸ ਨੇ ਪਹਿਲੀ ਵਾਰੀ ਸ਼ੋਅ ਕੀਤਾ ਵੀ ਜੋ ਸਾਡੇ ਡਿਸੀਜਨ ਦੇ ਉਲਟ ਹੈਗੇ ਆ ਤੇ ਉਹਨਾਂ ਦੇ ਅਗੇਂਸਟ ਉਹਨਾਂ ਨੇ ਜ਼ਰੂਰ ਆਪਣੇ ਵਿਚਾਰ ਰੱਖੇ ਹੈਗੇ।